ਜੇ ਇਹਨੂੰ ਵੇਖਣਾ ਜੇ ਤੇ ਕੋਈ ਸਿੱਖ ਭਾਈ ਆ ਤੇ ਉਹਨੂੰ ਸਤਿ ਸ੍ਰੀ ਅਕਾਲ ਤੇ ਜੇ ਕੋਈ ਬਾਕੀ ਹੈ ਤੇ ਸਲਾਮ ਅਲੈਕੁਮ ਕਿ ਮਾਮਾ ਨਹੀਂ ਸਹੀ ਮੈਂ ਬੱਚੇ ਮੇਰੇ ਨੂੰ ਸੁਣਦੇ ਤੇ ਮੈਂ ਪੋਤੀਆਂ ਪੋਤੇ ਫੜ ਲੈਣਾ ਵਾ ਉਹਨਾਂ ਨੂੰ ਵੀ ਸੌਣ ਦਾ ਕਹਿਣਾ ਬੂਹੇ ਅੱਗੇ ਝਾੜੂ ਦੇਣਾ ਥੱਕ ਟੁੱਟ ਕੇ ਲੰਮੇ ਪੈਣਾ ਉਂਝ ਮੈਂ ਘਰ ਵਿੱਚ ਵਿਹਲਾ ਹੀ ਰਹਿੰਦਾ ਤੇ ਪੜ੍ਹ ਕੇ ਜਦੋਂ ਨਮਾਜ਼ ਮੈਂ ਆਨਾ ਪੋਤੀਆਂ ਪੋਤੇ ਉਂਗਲੀ ਲਾਨਾ ਖੇਡਣ ਵਿੱਚ ਗਰਾਊਂਡ ਲਿਜਾਨਾ ਖੇਡ ਖੇਡ ਕੇ ਥੱਕ ਜਾਂਦੇ ਨੇ ਫਿਰ ਮੈਨੂੰ ਇਹ ਆਂਦੇ ਨੇ। ਲੋਕਾਂ ਨੂੰ ਹਸਾਨ ਵਾਲਾ ਅਲੀ ਜ਼ੁਲਫੀ ਜਿਹਦੀਆਂ ਮਸ਼ਹੂਰ ਨਜ਼ਮਾਂ ਲੋਕੀ ਕਹਿੰਦੇ ਬੁੱਢੀ ਦੇ ਥੱਲੇ ਲੱਗਾ ਤੇ ਬਾਬਾ ਵੇਲਾ, ਇਹਨਾਂ ਨਜ਼ਮਾਂ ਨੇ ਲੋਕਾਂ ਦੇ ਚਿਹਰਿਆਂ ਤੇ ਮੁਸਕਰਾਹਟਾਂ ਲਿਆਂਦੀਆਂ। ਪਰ ਅਲੀ ਜ਼ੁਲਫੀ ਅੱਜ ਕੱਲ ਬੁਰੇ ਹਾਲਾਤ 'ਚ ਨੇ ਕਿਉਂਕਿ 4 ਮਹੀਨੇ ਪਹਿਲੇ ਉਹਨਾਂ ਨੂੰ ਫਾਲਜ ਦਾ ਅਟੈਕ ਹੋਇਆ। ਇਸ ਫਾਲਜ ਦੇ ਅਟੈਕ ਦੀ ਵਜ੍ਹਾ ਤੋਂ ਉਹਨਾਂ ਦਾ ਘਰ-ਬਾਰ ਵੀ ਵਿਕ ਗਿਆ। ਅਸੀਂ ਉਹਨਾਂ ਦੀ ਕਹਾਣੀ ਸੁਣਾਂਗੇ ਉਹਨਾਂ ਦੀ ਜ਼ੁਬਾਨੀ। ਸਤਿ ਸ੍ਰੀ ਅਕਾਲ, ਨਮਸਕਾਰ, अस्सलाम वालेकुम। मैं ਤੁਹਾਡਾ ਮੇਜ਼ਬਾਨ ਨਾਸਿਰ ਅਲੀ ਤੇ ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਸਵਾਗਤ ਹੈ ਜੀ ਤੁਹਾਡਾ, ਜੀ ਆਇਆਂ ਨੂੰ ਪ੍ਰੋਗਰਾਮ ਲਹਿੰਦੇ ਪੰਜਾਬ ਦੇ ਰੰਗ ਵਿੱਚ ਇੱਕ ਵਾਰੀ ਫੇਰ ਹਾਜ਼ਰੇ ਖਿਦਮਤ ਹਾਂ। ਨਾਜ਼ਰੀਨ, ਅੱਜ ਦੇ ਪ੍ਰੋਗਰਾਮ ਨੂੰ ਮੈਂ ਲਹਿੰਦੇ ਪੰਜਾਬ ਦੇ ਰੰਗ ਨਹੀਂ ਆਖ ਸਕਦਾ ਕਿਉਂਕਿ ਸਾਡੇ ਪੰਜਾਬ ਦੇ ਇਹ ਰੰਗ ਨਹੀਂ ਹੈਗੇ ਕਿ ਸਾਡੇ ਲਿਖਣ ਵਾਲੇ ਤੇ ਸੋਚਣ ਵਾਲੇ ਇਸ ਹਾਲਤ 'ਚ ਹੋਣ ਕਿ ਉਹਨਾਂ ਨੂੰ ਦੇਖ ਕੇ ਅਸੀਂ ਇਹ ਸੋਚੀਏ ਕਿ ਲਿਖਣਾ ਇੱਕ ਗੁਨਾਹ ਹੈਗਾ। ਸਾਡੇ ਲਿਖਣ ਵਾਲੇ ਸੋਚਣ ਵਾਲਿਆਂ ਨੇ ਪੰਜਾਬ ਦੇ ਰੰਗ ਨੂੰ, ਪੰਜਾਬ ਦੇ ਕਲਚਰ ਨੂੰ, ਸਾਡੇ ਬਹਿਣ ਉੱਠਣ ਨੂੰ, ਸਾਡੀ ਰੇਤਲ ਨੂੰ, ਸਾਡੇ ਬੂਦੋਬਾਸ਼ ਨੂੰ ਨੁਮਾਇਆ ਕੀਤਾ, ਉਹਨੂੰ ਸਾਹਮਣੇ ਲੈ ਕੇ ਆਏ। ਪੰਜਾਬੀ ਦਾ ਇੱਕ ਮਸ਼ਹੂਰ ਨਾਮ ਅਲੀ ਜ਼ੁਲਫੀ, ਉਹਨਾਂ ਨੇ ਨਾ ਸਿਰਫ ਲੋਕਾਂ ਦੇ ਚਿਹਰਿਆਂ ਤੇ ਮੁਸਕਰਾਹਟਾਂ ਲਿਆਂਦੀਆਂ ਬਲਕਿ ਜ਼ਮਾਨੇ ਦੇ ਹਾਲਾਤ ਨੂੰ ਆਪਣੇ ਮਜ਼ਾਹ ਦੇ ਤਰਜ਼ ਦੇ ਨਾਲ ਲੋਕਾਂ ਦੇ ਅੱਗੇ ਪੇਸ਼ ਕੀਤਾ ਤੇ ਦਾਦ ਵਸੂਲ ਕੀਤੀ। ਅੱਜ ਉਹ ਕਿਸ ਹਾਲਤ ਦੇ ਵਿੱਚ ਹੈ ਅਸੀਂ ਉਹਨਾਂ ਨਾਲ ਹੀ ਗੱਲ ਕਰਾਂਗੇ ਤੇ ਉਹਨਾਂ ਦੀ ਜ਼ੁਬਾਨੀ ਜਾਣਾਂਗੇ। अस्सलाम वालेकुम। ਵਾਲੇਕੁਮ अस्सलाम। ਕੀ ਹਾਲ ਚਾਲ ਹੈ? ਠੀਕ ਠਾਕ ਅਲਹਮਦੁਲਿਲਾ। ਅੱਛਾ, ਮੈਨੂੰ ਇਹ ਦੱਸੋ ਕਿ 2 ਕਿਤਾਬਾਂ ਲਿਖਣ ਵਾਲਾ ਲਿਖਾਰੀ ਜੀ, ਉਹਨਾਂ ਦੋਵਾਂ ਕਿਤਾਬਾਂ ਦੇ ਵਿੱਚ ਤੰਜ਼, ਮਜ਼ਾਹ, ਮੁਆਸ਼ਰੇ ਦੇ ਹਾਲਾਤ, ਫਿਰ ਉਹਨਾਂ ਹਾਲਾਤਾਂ ਨੂੰ ਬੜੀ ਖੂਬਸੂਰਤੀ ਦੇ ਨਾਲ ਪੇਸ਼ ਵੀ ਕੀਤਾ ਲੋਕਾਂ ਦੇ ਅੱਗੇ। ਬਿਲਕੁਲ। ਅੱਜ ਇਸ ਹਾਲਤ ਦੇ ਵਿੱਚ ਤੁਸੀਂ ਨਹੀਂ ਸਮਝਦੇ ਕਿ ਇਦਾਂ ਤੇ ਫਿਰ ਲੋਕ ਲਿਖਣਾ ਛੱਡ ਦੇਣਗੇ ਕਿ ਇਸ ਕੰਮ 'ਚ ਤਾਂ ਹੈ ਹੀ ਕੁਝ ਨਹੀਂ? ਨਹੀਂ ਇਹ ਲੋਕਾਂ ਨੂੰ ਨਹੀਂ, ਇਹ ਮਾਲਿਆ ਸਾਰਾ। ਅੱਛਾ, ਭਾਈ ਉਹ ਦਿਨ ਦੇ ਲੋਕ ਅੱਜ ਸੁਣਦੇ ਹੀ ਲੋਕ। ਠੀਕ ਹੈ, ਇਹ ਠੀਕ ਹੈ। ਤੇ ਅੱਜ ਮੈਂ ਇਹ ਮੈਂ ਆਪਣੇ ਗੁਨਾਹ ਜਾਂ ਮੈਂ ਪਰ ਅੱਛਾ, ਇਹਨੂੰ ਅਸੀਂ ਗੁਨਾਹ ਤੇ ਨਹੀਂ ਕਵਾਂਗੇ, ਇਹਨੂੰ ਅਸੀਂ ਅਲੀ ਭਾਈ ਇਸ ਤਰ੍ਹਾਂ ਕਹਾਂਗੇ ਕਿ ਇਹ ਮਾਲਕ ਦੀ ਤੁਸੀਂ ਅਤਾ ਕਹਿ ਰਹੇ ਹੋ ਕਿ ਉਹਦੀ ਅਤਾ ਸੀ ਕਿ ਲੋਕ ਹੱਥ ਬੰਨ ਕੇ ਸੁਣਦੇ ਵੀ ਸੀ। ਹੁਣ ਕੀ ਵਜ੍ਹਾ ਹੈ ਕਿ ਜਦੋਂ ਕੋਈ ਸ਼ਾਇਰ, ਕੋਈ ਲਿਖਾਰੀ ਜਦੋਂ ਇਸ ਤਰ੍ਹਾਂ ਦੇ ਹਾਲਾਤ 'ਚ ਆਂਦਾ ਹੈ ਤੇ ਉਦੋਂ ਲੋਕ ਨਾ ਪੁੱਛਦੇ ਨੇ, ਉਹ ਦਾਦ ਦੇਣ ਵਾਲੇ ਕਿੱਥੇ ਗਾਇਬ ਹੋ ਜਾਂਦੇ? ਲੋਕ ਮਿਲਣੇ ਛੱਡਦੇ ਨੇ। ਮੈਂ ਕਿਹਾ ਨੂੰ ਕਿ ਜਿਹਨੂੰ ਉਂਗਲ ਨਾਲ ਤੁਰਨ ਦਾ ਵੱਲ ਦੱਸਿਆ, ਜਿਹਨੂੰ ਉਂਗਲ ਨਾਲ ਤੁਰਨ ਦਾ ਵੱਲ ਦੱਸਿਆ, ਉਹੀ ਬੈਠ ਰਗੀਮਾਂ ਦੀ ਗੱਲ ਪੈਂਦਾ, ਉਹੀ ਬੈਠ ਰਗੀਮਾਂ ਦੀ ਗੱਲ ਪੈਂਦਾ। ਉਹ ਕਹਿੰਦੀ ਅਸੀਂ ਵੀ ਹੁਸਨ ਦੇ ਬਾਦਸ਼ਾਹ ਕੀ ਹੋਇਆ ਜੀਵ ਨੂੰ ਵੱਲ ਪੈਂਦਾ। ਹਾਏ ਹਾਏ, ਕਦੀ ਅਸੀਂ ਵੀ ਹੁਸਨ ਦੇ ਬਾਦਸ਼ਾਹ ਸੀ। ਕੀ ਹੁੰਦਾ ਜੇ ਜ਼ਬਾਨ ਨੂੰ ਵੱਲ ਪੈਂਦਾ? ਵਾਹ। ਅੱਛਾ, ਮੈਨੂੰ ਤੁਸੀਂ ਇਹ ਦੱਸੋ ਕਿ ਕੋਈ ਹਕੂਮਤੀ ਇਦਾਰੇ ਵੱਲੋਂ, ਕੋਈ ਜਿਹੜੇ ਕਿਤਾਬਾਂ ਛਾਪਣ ਵਾਲੇ ਇਦਾਰੇ ਨੇ ਉਹਨਾਂ ਵੱਲੋਂ ਕਿਸੇ ਨੇ ਕੋਈ ਆਣ ਕੇ ਤੁਹਾਡਾ ਹਾਲ ਪੁੱਛਿਆ, ਤੁਹਾਡਾ ਮਦਦ ਕੀਤੀ ਕਿ ਜਨਾਬ ਤੁਸੀਂ ਸਾਡੇ ਇੱਕ ਰਾਈਜ਼ਿੰਗ ਸਟਾਰ ਸੀ,
ਤੁਹਾਨੂੰ ਲੋਕ ਜਾਣਦੇ ਸੀ, ਤੁਹਾਨੂੰ ਲੋਕ ਸਲੂਟ ਮਾਰਦੇ ਸੀ, ਕਿਸੇ ਨੇ ਆ ਕੇ ਗੱਲਬਾਤ ਕੀਤੀ? ਨਹੀਂ ਜੀ, ਮਿਹਰਬਾਨੀ ਹੈ। ਆ ਪਹਿਲਾ ਟੀਵੀ ਹੈ ਜਿਹਨਾਂ ਨੇ ਆ ਕੇ ਪੁੱਛਿਆ ਤੇ ਇਹਨੂੰ ਵੇਖਣਾ, ਜੇ ਤੇ ਕੋਈ ਸਿੱਖ ਭਾਈ ਹੈ ਤੇ ਇਹਨੂੰ ਸਤਿ ਸ੍ਰੀ ਅਕਾਲ, ਤੇ ਜੇ ਕੋਈ ਪਾਕਿਸਤਾਨੀ ਹੈ ਤੇ ਸਲਾਮ ਅਲੈਕੁਮ। ਕਿ ਮੈਂ ਬੋਲ ਨਹੀਂ ਸਕਦਾ, ਮੈਂ ਬੱਚੇ ਮੇਰੇ ਨੂੰ ਨਹੀਂ ਸੁਣਦੇ ਤੇ ਅੱਲਾ ਸਾਨੂੰ ਸਬਰ ਦੇਵੇ। ਅੱਛਾ, ਤੁਸੀਂ ਮੈਨੂੰ ਇਹ ਦੱਸੋ ਕਿ ਅਲੀ ਭਾਈ, ਤੁਹਾਡਾ ਇੱਕ ਨਾਮ ਸੀ, ਤੁਸੀਂ ਜਦੋਂ ਸਟੇਜ ਤੇ ਖਲੋ ਕੇ ਬਾਬਾ ਵੇਲਾ, ਫਿਰ ਉਸ ਤੋਂ ਬਾਅਦ ਦੂਸਰੀਆਂ ਆਪਣੀਆਂ ਮਸ਼ਹੂਰ ਨਜ਼ਮਾਂ ਜਦੋਂ ਪੜ੍ਹਦੇ ਸੀ ਤੇ ਲੋਕਾਂ ਦੇ ਕਹਿ ਕੇ ਨਹੀਂ ਸੀ ਹਟਦੇ ਹੈਗੇ। ਇੱਕ ਦੁਖੀ ਇਨਸਾਨ, ਇੱਕ ਜ਼ਮਾਨੇ ਦਾ ਦੁੱਖ ਭਰਿਆ ਇਨਸਾਨ ਇੰਨਾ ਮਜ਼ਾਕ ਕਿੰਜ ਲਿਖ ਲੈਂਦਾ ਸੀ? ਬਸ ਯਾਰ, ਮਜ਼ਾਕ ਮਾਲਿਕ ਦੀ ਦੇਣ ਸੀ। ਲਿਖਦੇ ਉਹ ਲੋਕ ਸੁਣਦੇ ਵੀ ਪੈ ਗਏ ਤੇ ਬਾਰ-ਬਾਰ ਸੁਣਨਾ, ਬਾਰ-ਬਾਰ। ਹੁਣ ਲੋਕਾਂ ਮੋਬਾਈਲਾਂ ਦਾ ਲੋਕ ਵੀ ਦੱਸ ਯਾਰ ਤੇ ਫਲਾਣਾ ਸੁਣਦੇ ਉਹ ਮਿਹਰਬਾਨੀ ਦੇ ਭਾਈ ਸੁਣਦੇ ਇਸੇ ਲੋਕਾਂ ਨਾਲ ਮੈਂ ਹੁੰਦਾ ਸੀ। ਹੁਣ ਦਾਰ ਪੈਂਦਾ ਮੈਂ ਨਹੀਂ ਸੁਣਦੀ ਆ। ਹਾਂਜੀ, ਫਿਰ ਵੀ ਕਹਿੰਦੇ ਨਸ਼ਾ ਹੋਇਆ ਵੀ ਕਿਉਂਕਿ ਜ਼ਮਾਨ ਸਾਹਮਣੇ ਦੇਣੀ। ਆ ਜਿਹਨੇ ਵੱਡੇ ਵੱਡੇ ਐਮਪੀ ਐਮਐਲਏ ਇਹਨਾਂ ਸਿਰ ਚਾਹੀਦੀ ਹੈ, ਕੋਈ ਬੰਦਾ ਪਤਾ ਨਹੀਂ ਆਇਆ, ਕੋਈ ਪੁੱਛਣ ਨਹੀਂ ਆਇਆ ਵੀ ਕੀ ਕਰ ਰਹੇ ਹੋ, ਕੀ ਹੁੰਦਾ, ਕੀ ਬਣਦਾ ਨਾਲ। ਬਾਕੀ ਕਹਿੰਦਾ ਮੈਂ ਬੱਚੇ ਘੁਮਾਉਂਦਾ ਤੇ ਖਾਣੇ ਸ਼ੁਕਰ ਆਪਣਾ। ਔਰ ਇੱਕ ਗੱਲ ਵੀ ਹੈ, ਜੇ ਮੇਰੇ ਸਿਰ ਕਰਾ, ਜੇ ਮੇਰੀ ਗੁਮਦਾਰ ਕਰ ਵਿਆਹ ਲਾਇਸਾ ਉਹਦਾ ਮੇਰਾ ਰਾਬਤਾ ਹੈ, ਬਾਕੀ ਕਿਸੇ ਦਾ ਕੋਈ ਰਾਬਤਾ ਨਹੀਂ। ਹੁਣ ਕਿੱਦਾਂ ਗੁਜ਼ਾਰਾ ਕਰ ਰਹੇ ਹੋ? ਕਿੰਜ ਹਾਲਾਤ ਨਿਕਲ ਰਹੇ ਨੇ ਹੁਣ? ਕੀ ਹਿਸਾਬ ਕਿਤਾਬ ਹੈ ਖਾਣ ਪੀਣ ਦਾ? ਕਿੱਦਾਂ ਕਰ ਰਹੇ? ਯਾਰ ਖੁਦਾ ਦਾ ਦਿੰਦਾ ਤੇ ਖਾਂਦੇ ਆ। ਬਾਕੀ ਜੇ ਕਹੋਗੇ ਕਿਸੇ ਦਾ ਵੀ ਅਸਾਂ ਮੇਰੇ ਮੈਨੂੰ ਦੱਸ ਮਿਲਦਾ ਫਿਰ ਦਵਾਈ ਖੁਦਾ ਦੀ ਕੋਈ ਨਹੀਂ ਦਿੰਦਾ ਮੈਂ। ਨਹੀਂ ਮਾਮਲਾ ਆਪਣੇ ਕੰਮ ਕਰੇ ਆਪਣਾ। ਕੀ ਕੰਮ ਕਰ ਰਹੇ ਹੋ? ਮੈਂ ਵੀ ਕਹਿੰਦਾ ਮੈਂ ਬੁੱਧਾ ਕੰਮ ਕਰਨਾ। ਤੁਹਾਡਾ ਬੇਟਾ ਕਰ ਰਿਹਾ? ਹਾਂ। ਅੱਛਾ, ਕੀ ਕੰਮ ਕਰਦਾ ਹੈ ਉਹ ਡਰਾਮੇ ਦੀ ਮੁੰਜੀ ਹੈ। ਅੱਛਾ, ਹਾਂਜੀ। ਤੇ ਉਹਦੇ ਸਿਰ ਤੇ ਹੁਣ ਸਾਰਾ? ਹਾਂਜੀ, ਉਹਦੀ ਹੈ ਕੋਈ ਮੁੰਜੀ ਹਾਮੀ ਨਹੀਂ। ਉਹਦਾ ਗਰਮੀ ਦਾ ਇਸੇ ਬਿਮਾਰੀ ਮੈਂ ਮਕਾਨ ਵੇਚਿਆ। ਮਕਾਨ ਵੇਚਤਾ? ਮਕਾਨ ਵੇਚ ਕੇ ਮੇਰੀ ਦਿਮਾਗ ਸਹੀ ਹੋ ਰਿਹਾ, ਲੇਕਿਨ ਦਿਮਾਗ ਨਹੀਂ ਸਹੀ ਹੋਣੀ। ਹਾਂਜੀ। ਕਿੰਨੀ ਦੇਰ ਪਹਿਲੇ ਫਾਲੇ ਦਾ ਅਟੈਕ ਹੋਇਆ ਸੀ? 3 ਮਹੀਨੇ 4 ਮਹੀਨੇ 4 ਮਹੀਨੇ ਹੋ ਗਏ। ਹਾਂਜੀ। ਉਸ ਤੋਂ ਪਹਿਲੇ ਮੁਸ਼ਾਇਰਿਆਂ 'ਚ ਜਾ ਰਹੇ ਸੀ, ਪੜ੍ਹ ਰਹੇ ਸੀ ਮੁਸ਼ਾਇਰੇ? ਹਾਂਜੀ। ਅੱਛਾ, 20,000 ਮੈਂ 10,000 ਮੈਂ ਮੁਸ਼ਾਇਰੇ ਲੈ ਰਹੇ ਸੀ? ਹਾਂ। ਠੀਕ ਹੈ। ਉਦੋਂ ਸਾਰੇ ਸਲੂਟ ਕਰ ਰਹੇ ਸੀ? ਸਰ ਮੈਂ ਬੜੀ ਆਹੀ ਬਣਾਇਆ ਨਹੀਂ, ਮੈਂ ਲੈ ਆਉਗਾ ਨਹੀਂ ਕਰਨਾ ਆਇਆ ਭਾਈ ਕਰੀ ਮਜ਼ਾਮਤ ਜੀ ਨਵੀਆਂ ਨਹੀਂ ਮੈਂ ਕੀ ਬਾਦੀ ਬਿਟੇ ਮੈਂ। वाह वाह वाह, क्या कहने, क्या कहने। मैं घूमन भी नहीं कहता कि हम घूमत सारा काम करें, क्योंकि हर ज्ञान तो बगैर जाना घूमन बाकी नहीं कोई ख्याल नहीं करता मैं। हाँ। ਕੋਈ ਜਿਹੜੀ ਸ਼ਾਇਰਾਂ ਦੀ, ਲਿਖਣ ਵਾਲਿਆਂ ਦੀ ਜਿਹੜੀ ਤਨਜ਼ੀਮ ਹੁੰਦੀ ਆ, ਜਿਹੜੇ ਬੈਠਦੇ ਨੇ ਲਿਖਦੇ ਨੇ, ਜਿਸ ਤਰ੍ਹਾਂ ਮੈਂ ਤੁਹਾਨੂੰ ਸ਼ਾਇਰ ਦੇ ਮੁxtਲਿਫ ਸ਼ਾਇਰ ਹੈਗੇ, ਮੈਂ ਉਹਨਾਂ ਦਾ ਨਾਮ ਨਹੀਂ ਲਵਾਂਗਾ, ਜਿਨ੍ਹਾਂ ਦੇ ਹਾਲਾਤ ਵੀ ਬਿਹਤਰ ਹੈਗੇ ਨੇ। ਕੋਈ ਉਹ ਆਏ ਕਿ ਯਾਰ ਸਾਡਾ ਭਾਈ ਹੈ, ਸਾਡਾ ਪੀਰ ਭਾਈ ਹੈ, ਜਿਸ ਤਰ੍ਹਾਂ ਕਹਿੰਦੇ ਕਿ ਪੀਰ ਭਾਈ ਹੁੰਦਾ ਜਾਂ ਸਾਡਾ ਸ਼ਾਇਰ ਜਿਹੜਾ ਵਾ ਸਾਡਾ ਪੀਰ ਭਾਈ ਹੁੰਦਾ ਇੱਕ ਹਿਸਾਬ ਦਾ। ਉਹਨਾਂ ਨੇ ਕੋਈ ਆਣ ਕੇ ਕਿਹਾ ਕਿ ਯਾਰ ਤੂੰ ਟੈਨਸ਼ਨ ਨਹੀਂ ਲੈਣੀ, ਅਸੀਂ ਤੈਨੂੰ ਖਿਲਾਰਦੇ ਹਾਂ? ਕੋਈ ਇੱਦਾਂ ਦਾ ਕੋਈ ਚੈਨ? ਨਹੀਂ, ਮੇਰੀ ਤਨਜ਼ੀਮ ਹੈ ਇੱਕ। ਅੱਛਾ। ਹਰਬਾਵੇ ਕਰਨ। ਓਕੇ। ਉਹਨਾਂ ਨੂੰ ਮੇਰੇ ਬਾਨੀ ਆ, ਉਹ ਮੇਰੇ ਕੋ ਆਇਆ ਤੇ ਆ ਮਾਰੋ ਮਤਲਬ ਦੇ ਗਏ ਮੈਨੂੰ। ਅੱਛਾ। ਨਹੀਂ ਬਾਕੀ ਕਿਸੇ ਨੇ ਕੋਈ ਨਹੀਂ ਪੁੱਛਿਆ। ਇੱਕ ਦੋਸਤ ਵਾਰ
वो भी एक दो बजे आया मिले अच्छा लोग कीता लेकिन कोई नहीं भाई किसी को पुछदा डेढ़ बजे लगा मैं वाल साहब का लिखिया ना कि राजी खांदे अंग साग सारे राजी खांदे अंग साग सारे डेढ़ बजे तो कोई नहीं आवाज दिंदा ਡਿੱਗ ਪਈਏ ਤਾਂ ਕੋਈ ਆਵਾਜ਼ ਨਹੀਂ ਦਿੰਦਾ मंगिया मूल ना कितो भी मिले रोटी मंगिया मूल ना कितो भी मिले रोटी महाराज जी किसी नूं राज दिंदा महाराज जी किसी नूं राज दिंदा महाराज जी किसी नूं राज दिंदा जंग माई ना मिले कश्मीर दुंदी जंग माई ना मिले कश्मीर दुंदी उधर गईयां नूं कोई नहीं राज दिंदा ਸੁਰਫੀ ਸਾਹਿਬ ਮੈਨੂੰ ਇਹ ਦੱਸੋ ਤੁਸੀਂ ਕਿ ਇੱਕ ਬੰਦਾ ਅਰੂਜ ਤੇ ਹੁੰਦਾ ਚੜ੍ਹਦੇ ਸੂਰਜ ਨੂੰ ਲੋਕ ਸਲਾਮ ਕਰਦੇ ਫਿਰ ਉਸ ਤੋਂ ਬਾਅਦ ਇਸ ਹਾਲਤ ਚ ਆ ਕੇ ਲੋਕ ਨਹੀਂ ਪੁੱਛਦੇ ਠੀਕ ਹੈ ਤੁਹਾਡਾ ਕਿਸੇ ਵੀ ਸ਼ੋਬੇ ਨਾਲ ਤਾਲੁਕ ਹੋਵੇ ਹਾਲਾਂਕਿ ਲਿਖਣ ਵਾਲਿਆਂ ਦੀ ਸਾਡੇ ਮੁਆਸ਼ਰੇ 'ਚ ਜ਼ਿਆਦਾ ਕਦਰ ਕਰਨੀ ਚਾਹੀਦੀ ਹੈ ਕਿਉਂਕਿ ਇਹ ਲੋਕਾਂ ਦੇ ਅੱਗੇ ਉਹ ਲੋਕਾਂ ਨੂੰ ਮਹਿਜ਼ੂਜ਼ ਕਰਦੇ ਨੇ ਉਹਨਾਂ ਨੂੰ ਹਸਾਉਂਦੇ ਨੇ ਤੁਹਾਡੀਆਂ ਲਿਖੀਆਂ ਗਈਆਂ ਹਰ ਨਜ਼ਮ ਲੋਕਾਂ ਨੇ ਸੁਣ ਕੇ ਹੱਸੇ ਠੀਕ ਹੈ ਆਪਣੀਆਂ ਦੁੱਖ ਪਰੇਸ਼ਾਨੀਆਂ ਭੁੱਲੇ ਅੱਜ ਤੁਸੀਂ ਇਸ ਦੁੱਖ ਦੇ ਵਿੱਚ ਹੋ ਕੀ ਵਜ੍ਹਾ ਹੈ ਕਿਉਂ ਲੋਕ ਇੰਨੀ ਬੇਰੁਖੀ ਦੇ ਨਾਲ ਮੂੰਹ ਮੋੜ ਲੈਂਦੇ ਸਾਡੇ ਸਿਤਾਰਿਆਂ ਤੋਂ ਸਾਡੇ ਆਰਟਿਸਟਾਂ ਤੋਂ ਕੀ ਵਜ੍ਹਾ ਤੁਸੀਂ ਕੀ ਸਮਝਦੇ ਹੋ ਯਾਰ ਲੋਕ ਇਹ ਡਰਦੇ ਕਿਉਂਕਿ ਕਹਿੰਦੇ ਨਾ ਕਹਿੰਦੇ ਮੈਨੂੰ ਕੋ ਪੈਂਦੇ ਹੋ ਲੋਕ ਇਸੇ ਗੱਲ ਦੇ ਨਹੀਂ ਦਿੰਦੇ ਹਾਲਾਂਕਿ ਮੰਗਣੇ ਨਹੀਂ ਚਾਹੀਦਾ ਆਪੇ ਜੀ ਨੂੰ ਦੇ ਨਾ ਸੀ ਲੇਕਿਨ ਨਾ ਕਦੀ ਕਿਸੇ ਨੇ ਸਵਾਲ ਕੀਤਾ ਨਾ ਕਦੀ ਕਿਸੇ ਨੂੰ ਕਿਹਾ ਪਰ ਫਿਰ ਵੀ ਦੋਸਤ ਮਿਲੇ ਨਹੀਂ ਆਉਂਦੇ नहीं आते हम लगी मैं शहीद था बड़ा मशहूर है खिलाफ मिल गई लो मांगो मंडे पे वो नहीं आया मैं भी ऐसा हुआ वो भी नहीं आया ਹੋਰ ਤੁਹਾਡੇ ਕਿੰਨੇ ਸ਼ਾਗਿਰਦ ਨੇ मैं शहीद कहने बहुत ਅੱਛਾ हाँ एक ड्राइवर ठीक है मुखिया थी ठीक है उसे मैं थी उसे एक बंदा खड़ो के मेरी नजर बड़ा गया अच्छा लोग क्या बुढ़ी लगा जो बुढ़ी भी पता लिखी है कहता नहीं और जो मतलब दसे भी लिखी है वो मतलब मैं ठीक है मैं छड़ी ना ठीक है भैया लिखी मैं सामने वो अपने नाम से लोगों ਤੁਹਾਡੀਆਂ ਲਿਖੀਆਂ ਨਜ਼ਮਾਂ अपने नाम तो लोग सुनाई बहुत सारे लोग सुनते मैं बहुत सारे लोग आज मेरी नाम लोग कहते बुढ़ी सुनेगा ਹੱਥ ਵਿੱਚ ਸਿਗਰਟ ਕੰਨ ਵਿੱਚ ਮੁੰਦਰ ਖੁੱਲੀ ਧੋਤੀ ਲੰਮਾ ਝੱਗਾ ਲੋਕੀ ਮੈਨੂੰ ਕਹਿ ਦਿੰਦੇ ਨੇ ਇਹ ਬੁੱਢੀ ਦੇ ਥੱਲੇ ਲੱਗਾ कोई बंदा कहता नहीं लगा मैं सब कहने लगा ਨਹੀਂ ਉਹ ਤੁਹਾਡੇ ਨਾਮ ਦੇ ਨਾਲ ਜੁੜੀ ਹੋਈ ਉਹ ਤਾਂ ਕੋਈ ਵੀ ਕਿਆਮਤ ਤੱਕ ਉਹਨੂੰ ਨਹੀਂ ਕੋਈ ਹਿਲਾ ਸਕਦਾ ਉਹ ਤੁਹਾਡੇ ਨਾਮ ਦੇ ਨਾਲ ਹੀ ਜੁੜੀ ਹੈ ਉਹ ਸੁਣਦੇ ਸਿਆਰੀ ਤੁਹਾਡਾ ਜ਼ਿਹਨ ਸਭ ਤੋਂ ਪਹਿਲੇ ਆਉਂਦਾ ਹੈਗਾ ਖਿਆਲ ਤਾਂ ਮੈਨੂੰ ਇਹ ਦੱਸੋ ਤੁਸੀਂ ਕਿ ਲਿਖਣ ਵਾਲਾ ਬੰਦਾ ਸੋਚਣ ਵਾਲਾ ਬੰਦਾ ਇਸ ਹਾਲਤ ਦੇ ਵਿੱਚ ਕੀ ਸਾਡੀ ਜਿਹੜੀ ਨਵੀਂ ਨਸਲ ਹੈਗੀ ਹੈ ਕਿ ਉਹ ਹਾਲਤ ਦੇਖ ਕੇ ਕੈਮਰੇ ਦੇ ਜ਼ਰੀਏ ਅਸੀਂ ਪ੍ਰੋਗਰਾਮ ਨਸ਼ਰ ਵੀ ਕਰ ਰਹੇ ਹਾਂ ਕੀ ਤੁਸੀਂ ਸਮਝਦੇ ਹੋ ਕਿ ਲਿਖਣ ਵਾਲੇ ਤੇ ਫਿਰ ਹਟ ਜਾਣਗੇ ਲਿਖਣਾ ਉਹ ਕਹਿਣਗੇ ਰਹਿਣ ਦੋ ਫਿਰ ਜਨਾਬ ਅਲੀ ਜ਼ੁਲਫੀ ਐਡਾ ਵੱਡਾ ਨਾਮ ਉਹ ਐਸਾ ਹਾਲਤ 'ਚ ਅਸੀਂ ਕਿਉਂ ਲਿਖਣਾ नहीं मेरी हालत देख के कोई बंदा लिखने ना हटे उसकी वजह यह है कि लिखना ये अल्लाह की अता है ठीक है हाँ जी देखना भी ये भी अल्लाह की अता है सही हाँ जी लिख लो कोई बंदा जिस जिंदगी हिम्मत आई लिखे लोगों के सामने लोग मायूस हो मजा लें नाम अल्लाह देना बंदे मेरे को लिखना ठीक है नहीं लिखना उसकी मर्जी है लेकिन नाम अल्लाह को मंगो कोई कह नहीं देता कोई नहीं मैं मकान भेजा मेरा हिस्सा कहने आगे क्यों है आगे मैं मर्जी है बेटा हालांकि कपड़े नहीं मिला को जब मैं नदी है समझा कोई रिश्तेदार भी ऐसा नहीं है जगह को हम लागे ना कोई नहीं ना लखपति रिश्तेदार भी बहुत बड़े अफसर ये नहीं कहते भी लाइट ली ना ये धमका
ਜੇ ਦਵਾਈ ਖਾਣਾ ਹਾਲੀ ਦਵਾਈ ਖਾਣੇ 450 ਰੁਪਏ ਰੋਜ਼ ਦੀ ਦਵਾਈ ਆਉਂਦੀ ਆ ਤੇ ਅਲੱਗ ਮੈਂ ਖਾਣਾ ਦੇ ਖਾਣੇ ਸ਼ੂਗਰ ਆਮਦਨ ਇਹਨਾਂ ਭਾਈ ਮਾਰ ਗਿਆ ਗਿਆ ਬਾਕੀ ਇਹ ਕਿ ਕੋਈ ਮਦਦ ਮੈਨੂੰ ਵੇਖਦਾ ਜਾਂ ਸੁਣਦਾ ਮੈਂ ਬੜੀ ਜੋ ਲਿਖਣ ਜੋਗਾ ਜਿਹਦਾ ਵੀ ਲਿਖਣ ਜੋਗਾ ਲਿਖਣਾ ਨਹੀਂ ਆਉਣਾ ਇਹ ਆਪਣੀ ਮਿਹਨਤ ਆ ਜਿਹਨੂੰ ਉਹਦਾ ਫਾਇਦਾ ਨਾ ਮੈਨੂੰ ਇਹ ਦੱਸੋ ਕਿ ਹਜ਼ਰਤ ਇਮਾਮ ਹੁਸੈਨ ਅਲੈਹਿਸਲਾਮ ਦਾ ਕੌਲ ਹੈਗਾ ਕਿ ਮੁਸ਼ਕਲ ਵੇਲੇ ਦੋ ਬੰਦੇ ਕਦੀ ਨਹੀਂ ਭੁੱਲਦੇ ਹੈਗੇ, ਇੱਕ ਜਿਨ੍ਹਾਂ ਨੇ ਬਾਂਹ ਫੜੀ ਹੋਵੇ, ਇੱਕ ਜਿਨ੍ਹਾਂ ਨੇ ਬਾਂਹ ਛੱਡੀ ਹੋਵੇ। ਹਾਂ ਇਸ ਔਖੇ ਵੇਲੇ ਦੇ ਵਿੱਚ ਕਿੰਨੇ ਸੰਭਾਲਿਆ, ਕਿੰਨੇ ਕਿਹਾ ਕਿ ਨਹੀਂ ਭਾਈ ਜੀ ਅਸੀਂ ਤੁਹਾਡੇ ਨਾਲ ਆ? ਕੋਈ ਰਿਸ਼ਤੇਦਾਰ, ਕੋਈ ਫੈਮਿਲੀ ਦਾ ਮੈਂਬਰ, ਕੌਣ ਨਾਲ ਖਲੋਤਾ? ਭਾਈ ਮੈਂ ਦੁਨੀਆ ਮੇਰਾ ਭਾਈ ਆ, ਠੀਕ ਹੈ, ਬਿਮਾਰ ਸਹੀ। ਉਸ ਵੇਲੇ ਕਹਿੰਦੇ ਯਾਰ ਰਿਸ਼ਤੇਦਾਰ ਆਉਂਦੇ ਆ 12,000 ਤੋਂ ਲਾ ਕੇ ਸਾਹਮਣੇ ਜਲਦੇ ਪੱਠੇ ਤੇ ਮਾਰ ਗਿਆ ਕੋਈ ਇਹ ਨਹੀਂ ਕਰਦਾ ਕੋਈ 10 ਮਿੰਟ ਦੇ ਨੂੰ ਮੈਂ ਕਿਹਾ ਭਾਈ ਇੱਥੇ ਕੌਣ ਕਿਸੇ ਨੂੰ ਦਿੰਦਾ ਜੀ ਆਪਣੀ ਜਮਾ ਬਣੀ ਉਹਦੇ ਮਾਰਦੀ ਆ ਕੋਈ ਕਿਸੇ ਨੂੰ ਨਹੀਂ ਦਿੰਦਾ ਨਾ ਕਿਸੇ ਕੋ ਮੰਗੀ ਭਾਈ ਦਵਾਈ ਖੁਦਾ ਦੀ ਕਿਸੇ ਮੰਗੋ ਉਹ ਮੈਨੂੰ ਹਰਜੂ ਦਵਾ ਉਹ ਹਰਜੂ ਦਾ ਮੇਰਾ ਉਹ ਮੰਗਿਆ ਤੇ ਮੇਰੇ ਬਾਰੇ ਮੰਗਿਆ। ਅੱਛਾ ਜ਼ਰੂਰ ਭਾਈ ਇਹ ਦੱਸੋ ਕਿ ਕਿੰਨੇ ਸਾਲ ਹੋ ਗਏ ਤੁਹਾਨੂੰ ਲਿਖਦੇ ਤੇ ਕਦੋਂ ਸ਼ੁਰੂ ਕੀਤਾ ਸੀ ਲਿਖਣਾ? ਮੈਂ ਨਾਮ ਲਿਖਣਾ ਸ਼ੁਰੂ ਕੀਤਾ ਸਨ 80 ਤੋਂ। ਸਨ 80 ਤੋਂ, ਠੀਕ ਹੈ। ਸਨ 80 ਤੋਂ ਲੈ ਕੇ ਤੇ ਮਤਲਬ ਇਹ ਬਣ ਗਏ 41 ਸਾਲ। ਹਾਂ 41 ਸਾਲ ਤੋਂ ਲਿਖਦੇ ਆ ਰਹੇ ਨੇ, ਠੀਕ ਹੈ। ਕਿੰਨੇ ਕੁ ਮੁਸ਼ਾਇਰੇ ਪੜ੍ਹੇ ਉਹਨੇ? ਮੈਂ ਖਾਣਾ ਸਾਈਕਲ ਸਾਹਮਣੇ ਕਿੰਨੇ? ਸਾਈਕਲ ਸਾਹਮਣੇ ਸੈਂਕੜਿਆਂ ਦੇ ਸਾਲ। हाँ अच्छा और बड़े 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 बंदे बैठे हमने मकसूद साहब बैठे मसूद साहब, हाँ जी डॉक्टर रामुल जिवेद बैठा बैठे हाँ। हो जिन्हें बड़े बड़े ना साहब नाम में मारने जिन्ना ਉਹਨਾਂ ਦੀ ਟੈਲੀਫੋਨ ਵੀ ਨਵੀਂ ਆ ਨਹੀਂ ਪਤਾ ਸਾਰਿਆਂ ਨੂੰ ਹੀ ਹੈ। ਹਾਂ ਇਹ ਨਹੀਂ ਪਤਾ ਉਹਨੂੰ ਹੁਣ ਪਤਾ ਲੱਗੂਗਾ ਕਿਵੇਂ ਆ बिल्कुल ਹਾਂ बिल्कुल कि पैगाम की दवोगे तुसी, मैसेज की दवोगे इस प्रोग्राम ਦੇ ਜ਼ਰੀਏ ਦੇਖਣ ਵਾਲਿਆਂ ਨੂੰ, ਬੱਚਿਆਂ ਨੂੰ, ਨਵੀਂ ਨਸਲ ਨੂੰ ਕੀ ਪੈਗਾਮ ਦਵੋਗੇ? ਮੈਂ ਪੈਗਾਮ ਇਹ ਦਵਾਂਗਾ ਕਿ ਬੰਦਾ ਜਿੰਨੀ ਹੋਵੇ ਨਾ ਜੇ ਜਵਾਨੀ ਅੰਗ ਪਰ ਚੱਲਦੇ ਹੋ ਨਾ ਉਦੋਂ ਕੋਈ ਥੋੜਾ ਥੋੜਾ ਲੱਗੀ ਹੋ ਲੱਗਦਾ ਬਿਮਾਰੀ ਆ ਤਾਂ ਉਹ ਹੀ ਕੰਮ ਆਏ ਕਿਸੇ ਦੇ ਕੋਈ ਧਿਆਨ ਨਾ ਕਿ ਆਪਣਾ ਖਰਚਾ ਆਪਣੇ ਪੜਾ ਉਹ ਜੋੜਾ ਆਪਣੇ ਕੱਪੜੇ ਪਾਉਣੇ ਕਿਸੇ ਨੇ ਕੱਖ ਨਹੀਂ ਦੇਣਾ। ਹਾਂਜੀ ਮੈਂ ਨਹੀਂ ਕਹਾਂਗਾ ਜੀ। ਅੱਛਾ ਹਰ ਬੰਦੇ ਨੇ ਕੋਈ ਲਿਖਣ ਵਾਲਾ ਹੋਵੇ ਜਾਂ ਕੋਈ ਆਮ ਬੰਦਾ ਹੋਵੇ ਜਾਂ ਕੋਈ ਆਮ ਇਨਸਾਨ ਕੋਈ ਵੀ ਹੋਵੇ ਉਹਦੇ ਦਿਲ 'ਚ ਕੋਈ ਨਾ ਕੋਈ ਇੱਕ ਖਾਹਿਸ਼ ਹੁੰਦੀ ਆ ਕਿ ਯਾਰ ਮੈਂ ਇਹ ਕਰ ਲਵਾਂ ਜਾਂ ਇਹ ਕਰ ਲਵਾਂ, ਇਹ ਮੇਰਾ ਮੁਸਤਕਬਲ ਆ, ਮੈਂ ਇੰਝ ਕਰਨਾ। ਤੁਹਾਡੀ ਕੀ ਖਾਹਿਸ਼ ਆ ਹੁਣ? ਉਹ ਮਾਰੀ ਗੱਲ ਹੈ ਜਦੋਂ ਬੰਦੇ ਅੰਗ ਪਰ ਚੱਲਦੇ ਹੋ ਨਾ ਇਹ ਖਵਾਇਸ਼ਾਂ ਉਦੋਂ ਕਿੰਨੀ ਰਹਿੰਦੀਆਂ ਜੇ ਬੰਦਾ ਡੇਬੇ ਨਾ ਫਿਰ ਇਹੋ ਹੀ ਆ ਵੀ ਬੂਹੇ ਰੋੜੀਆਂ ਲਾ ਕੇ ਬਹਿਓ ਪਾਪੜ ਆ ਕੇ ਬਹਿਓ ਮੇਰੇ ਪਾਪੜ ਲੈ ਜਾਓ ਚੀਜ਼ਾਂ ਲੈ ਜਾ ਅਸੀਂ ਖਵਾਇਸ਼ਾਂ ਰਹਿੰਦੀਆਂ ਖਵਾਇਸ਼ਾਂ ਜਦੋਂ ਅੰਗ ਪਰ ਚੱਲਦੇ ਉਹ ਸੋਚਦੇ ਉਦੋਂ ਕੰਮ ਕਰਨਾ ਚਾਹੀਦਾ। ਮੈਂ ਨਹੀਂ ਕੀਤਾ ਮੈਂ ਠੀਕਾ ਮੈਂ ਬੈਠਾ ਵੇਖਣ ਮੈਂ ਕੋਈ ਕੀਤਾ ਹੁੰਦਾ ਜੇ 10-20 ਦਾ ਮੇਰਾ ਲੋਕ ਨਹੀਂ ਤੇ ਸਭ ਕੁਝ ਹੁੰਦਾ ਉਹ ਮੈਂ ਡਿੱਗਾ ਤੇ ਕੋਈ ਨਹੀਂ ਹੁੰਦਾ। ਸਮਝ ਨਹੀਂ ਆ ਰਹੀ ਕਿ ਕਿੰਨਾ ਅਲਫਾਜ਼ਾਂ ਦੇ ਨਾਲ ਇਸ ਪ੍ਰੋਗਰਾਮ ਨੂੰ ਮੈਂ ਖਤਮ ਕਰਾਂ ਜਾਂ ਇਸ ਪ੍ਰੋਗਰਾਮ ਨੂੰ ਕਿਸ ਤਰੀਕੇ ਦੇ ਨਾਲ ਅੱਗੇ ਲੈ ਕੇ ਜਾਵਾਂ ਜਾਂ ਕੀ ਤੁਹਾਨੂੰ ਪੈਗਾਮ ਦਵਾਂ। ਨਾ ਫਿਰ ਮੈਂ ਕੱਲਾ ਹੀ ਨਹੀਂ ਮੇਰੇ ਖਾਨਦਾਨ ਜੋ ਮੇਰੇ ਵਾਲਿਦ ਸਾਹਿਬ ਬਹੁਤ ਪਰੇਸ਼ਾਨ ਸੀ ਮੇਰਾ ਨਾਮ ਮੁੰਸ਼ੀ ਬਰਕਤ ਦੀ ਆਸੀ ਉਸ ਤੋਂ ਬਾਅਦ ਮੇਰੇ ਭਾਈ ਵੱਡੇ ਅਮੀਰ ਡਾਈ ਸਾਹਿਬ ਅਸੀਂ ਅਦਬ ਦੀ ਹਿੰਦੂ ਰਾਜਾ ਡੇਰਾ ਹੋ ਗਈਆਂ ਦੇ ਕੀਤੀਆਂ। ਹੁਣ ਜੇ ਕੋਈ ਪ੍ਰੋਗਰਾਮ ਸੁਣਦਾ ਕੋਈ ਮੁਹੱਬਤ ਕਰਨੀ ਚਾਹੁੰਦਾ ਕੋਈ ਬਿਆਨ ਕਰਨਾ ਚਾਹੁੰਦਾ ਮੈਂ ਨਾਜ਼ਰ ਗੱਲ ਕਰ ਰਿਹਾ ਸੀ ਕਿ ਅਸੀਂ ਕਿਸ ਤਰੀਕੇ ਦੇ ਨਾਲ ਜਾਂ ਕਿਸ ਅੰਦਾਜ਼ ਦੇ ਨਾਲ ਮੈਂ ਇਸ ਪ੍ਰੋਗਰਾਮ ਨੂੰ ਖਤਮ ਕਰਾਂ ਜਾਂ ਕਿਸ ਤਰੀਕੇ ਦੇ ਨਾਲ ਇਹਨੂੰ ਅੱਗੇ ਲੈ ਕੇ ਜਾਵਾਂ। ਨਹੀਂ ਵਰਡ ਨਹੀਂ ਹੈਗੇ, ਅਲਫਾਜ਼ ਨਹੀਂ ਹੈਗੇ। ਕੌਮਾਂ ਦੀ ਤਨਜ਼ਲੀ ਦੇਖਣੀ ਹੋਵੇ, ਉਹਨਾਂ ਨੂੰ ਡਿੱਗਦਾ ਵੇਖਣਾ ਹੋਵੇ ਤੇ ਉਹਨਾਂ ਦੇ ਲਿਖਣ ਤੇ ਸੋਚਣ ਵਾਲਿਆਂ ਦੇ ਹਾਲਾਤ ਵੇਖੋ।
ਤੁਸੀਂ ਅੰਦਾਜ਼ਾ ਲਾ ਲਓਗੇ ਕਿ ਉਹ ਮੁਆਸ਼ਰਾ ਤੇ ਉਹ ਕੌਮ ਕਿਹੜੇ ਦੋਰਾਏ ਤੇ ਖੜੀ ਆ, ਕਿਹੜੇ ਚੌਰਾਹੇ ਤੇ ਖੜੀ ਆ। ਕੋਈ ਵੀ ਕੌਮ ਆ ਉਹ ਉਦੋਂ ਹੀ ਡਿੱਗਦੀ ਆ ਜਦੋਂ ਆਪਣੇ ਲਿਖਣ ਵਾਲੇ ਤੇ ਸੋਚਣ ਵਾਲਿਆਂ ਨੂੰ ਡੇਗ ਦਿੰਦੀ ਹੈ। ਅਲੀ ਜ਼ੁਲਫੀ ਸਾਹਿਬ ਇੱਕ ਚੜ੍ਹਦੇ ਸੂਰਜ ਸੀ ਤੇ ਉਹਨਾਂ ਨੂੰ ਲੋਕ ਸਲੂਟ ਕਰਦੇ ਸੀ ਤੇ ਸਲਾਮ ਕਰਦੇ ਸੀ ਤੇ ਉਹਨਾਂ ਦੇ ਨਾਮ ਦੇ ਨਾਅਰੇ ਵੱਜਦੇ ਸੀ। ਤੇ ਅੱਜ ਦੱਸ ਰਹੇ ਕਿ ਮੇਰੇ ਹਾਲਾਤ ਤੇ ਦੂਰ ਕੇ ਰਿਸ਼ਤੇਦਾਰ ਵੀ ਕੋਲ ਨਹੀਂ ਆਏ। ਤੇ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਨੂੰ ਸਿਰਫ ਇਹੀ ਕਵਾਂਗੇ ਕਿ ਆਪਣੇ ਲਿਖਣ ਵਾਲਿਆਂ ਦੀ, ਆਪਣੇ ਸੋਚਣ ਵਾਲਿਆਂ ਦੀ ਕਦਰ ਕਰੋ। ਇਹ ਐਸੇ ਗੋਹਰੇ ਨਾਯਾਬ ਨੇ, ਇਹ ਐਸੇ ਹੀਰੇ ਨੇ ਜਿਹੜੀ ਇਸ ਮਿੱਟੀ 'ਚੋਂ ਬਾਰ-ਬਾਰ ਨਹੀਂ ਨਿਕਲਦੇ, ਜਿਹੜੇ ਇਸ ਮਿੱਟੀ ਦੇ ਵਿੱਚ ਬਾਰ-ਬਾਰ ਪੈਦਾ ਨਹੀਂ ਹੁੰਦੇ ਹੈਗੇ। ਤੇ ਮੈਨੂੰ ਇਜਾਜ਼ਤ ਦਿਵੋ